ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਅਨਾਰਕਲੀ ਦੇ ਵਿੱਚ ਹੀ ਤੇ ਜਿਹੜੇ ਸਰਦਾਰ ਆਏ ਹੋਏ ਆ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਨ ਦੇ ਸਿਲਸਿਲੇ 'ਚ ਉਹ ਇੱਥੇ ਸ਼ਾਪਿੰਗ ਕਰਦੇ ਫਿਰ ਰਹੇ ਆ। ਤੇ ਇਸ ਟਾਈਮ ਤਿੰਨ ਸਰਦਾਰ ਮੇਰੇ ਨਾਲ ਖੜੇ ਆ ਔਰ ਤਿੰਨੇ ਹੀ ਕਿਰਪਾਨਾਂ ਵਾਲੇ ਸਰਦਾਰ ਆ, ਬੜੇ ਤਿਆਰ ਸ਼ਿਆਰ ਹੋ ਕੇ ਆਏ ਆ। ਤੇ ਇਹਨਾਂ ਕੋਲੋਂ ਪਹਿਲੇ ਤੇ ਅਸੀਂ ਜਾਣਦੇ ਆ ਕਿ ਤੁਸੀਂ ਆਏ ਕਿੱਥੋਂ ਤੇ ਨਾਮ ਕੀ ਹੈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਵਿੰਦਰ ਸਿੰਘ ਬਲਾੜਾ ਤੇ ਅਸੀਂ ਪੰਜਾਬ ਤੋਂ ਮਤਲਬ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੇ ਹਾਂ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਹਰਵਿੰਦਰ ਸਿੰਘ ਹੈ ਜੀ। ਅੱਛਾ, ਤੇ ਤੁਸੀਂ? ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਜੀ। ਪਟਿਆਲੇ ਤੋਂ। ਤੇ ਤੁਸੀਂ? ਜਤਿੰਦਰ ਸਿੰਘ ਜੀ, ਪਟਿਆਲੇ ਤੋਂ। ਪਟਿਆਲਾ ਰਾਜਪੁਰਾ ਜੀ। ਅੱਛਾ ਅੱਛਾ, ਤੇ ਤੁਸੀਂ ਇਹ ਦੱਸੋ ਤੁਸੀਂ ਕਰਦੇ ਕੀ ਹੋ? ਜੀ ਮੈਂ ਐਜ਼ ਅ PhD ਕਰ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਰਿਸਰਚ ਸਕਾਲਰ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ, ਤੇ ਨਾਲ ਦੀ ਨਾਲ ਐਜ਼ ਅ ਅਸਿਸਟੈਂਟ ਪ੍ਰੋਫੈਸਰ CGC ਕਾਲਜ ਲਾਂਡਰਾ। ਅੱਛਾ, ਤੇ ਜਿਹੜੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾ ਇਹਦੇ ਵਿੱਚ ਪੰਜਾਬੀ ਦਾ ਡਿਪਾਰਟਮੈਂਟ ਅੱਜ ਵੀ ਹੈ? ਹਾਂਜੀ, ਪੰਜਾਬੀ ਦਾ ਵੀ ਆ, ਧਰਮ ਦਾ ਵੀ ਆ, ਹੈ ਨਾ, ਤੇ ਮਿਊਜ਼ਿਕ ਦਾ ਵੀ ਆ, ਤੇ ਉਹ ਸਾਰੇ ਡਿਪਾਰਟਮੈਂਟ ਆ। ਤੇ ਕੰਪਿਊਟਰ ਸਾਇੰਸ ਦਾ ਡਿਪਾਰਟਮੈਂਟ ਵੀ ਇੱਕ ਅਲੱਗ ਤੋਂ ਆ ਜਿੱਥੋਂ ਮੈਂ ਕੰਪਿਊਟਰ PhD। ਅੱਛਾ, ਇਹ ਦੱਸੋ ਕਿ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਕਿਹੜੀ ਜ਼ੁਬਾਨ 'ਚ ਹੁੰਦੀ ਆ? ਉਹ ਜਦੋਂ ਤੱਕ ਅਸੀਂ 10ਵੀਂ ਤੱਕ ਦੀ ਪੜ੍ਹਾਈ ਕਰਦੇ ਹਾਂ ਉਹਦੇ ਵਿੱਚ ਸਾਨੂੰ ਪੰਜਾਬੀ ਤੇ ਹਿੰਦੀ ਜਿਹੜੇ ਉਹ ਕੰਪਲਸਰੀ ਸਬਜੈਕਟ ਹੁੰਦੇ ਆ, ਮਤਲਬ ਉਹ ਸਾਨੂੰ ਲੈਣੇ ਹੁੰਦੇ ਆ। ਜਦੋਂ ਅਸੀਂ +2 ਤੋਂ ਬਾਅਦ ਕਰਦੇ ਹਾਂ ਤਾਂ ਉਹਦੇ ਵਿੱਚ ਮੀਡੀਅਮ ਹਰ ਲਈ ਮਤਲਬ ਚੁਆਇਸ ਹੁੰਦੀ ਆ ਵੀ ਉਹ ਹਿੰਦੀ, ਇੰਗਲਿਸ਼ ਤੇ ਪੰਜਾਬੀ 'ਚ ਕਰ ਸਕਦਾ ਹੈ ਤੇ 10ਵੀਂ ਤੱਕ, ਪਰ ਉਹਨਾਂ ਨੂੰ ਪੰਜਾਬੀ ਤੇ ਹਿੰਦੀ ਕੰਪਲਸਰੀ ਪੜ੍ਹਨੀ ਪੈਣੀ ਆ। ਤੇ ਜਦੋਂ 12th ਕਰਦੇ ਆ ਤਾਂ ਉਹਨਾਂ ਲਈ 3 ਸਟਰੀਮ ਹੁੰਦੇ ਸੇਮ ਇੱਦਾਂ ਹੀ, ਆਰਟਸ, ਕਮਰਸ ਤੇ ਮੈਡੀਕਲ, ਨੋਨ ਮੈਡੀਕਲ। ਤੇ ਉਹ ਤੋਂ ਬਾਅਦ ਜਿੰਨੀ ਵੀ ਅੱਗੇ ਸਟੱਡੀ ਹੁੰਦੀ ਆ, ਜੇ ਉਹ ਇੰਜੀਨੀਅਰਿੰਗ ਲਾਈਨ 'ਚ ਜਾਂਦੇ ਆ ਤਾਂ ਇੰਗਲਿਸ਼ 'ਚ ਹੁੰਦੀ ਆ। ਬਾਕੀ ਦੀ ਜੋ ਅਲੱਗ-ਅਲੱਗ ਭਾਸ਼ਾਵਾਂ 'ਚ ਕਰਦੇ ਆ, ਜਾਂ ਕਈਆਂ ਨੇ MA ਹਿੰਦੀ ਦੀ ਕਰਨੀ ਆ, MA ਇੰਗਲਿਸ਼ ਦੀ ਕਰਨੀ ਆ, ਮਿਊਜ਼ਿਕ ਦੀ ਕਰਨੀ ਆ, ਉਹ ਅਲੱਗ-ਅਲੱਗ ਫਿਰ ਉੱਦਾਂ ਲੈਂਗੁਏਜ ਵਾਈਜ਼ ਚੱਲਦੀ ਨਹੀਂ, ਤੇ ਜਿਹੜੀ ਥੱਲੇ ਆ ਪੜ੍ਹਾਈ ਜਿਹੜੀ ਆ ਪਹਿਲੀ ਤੋਂ 10ਵੀਂ ਤਾਈਂ ਆ ਉਹ ਕਿਹੜੀ ਜ਼ੁਬਾਨ 'ਚ ਹੁੰਦੀ ਆ? ਉਹ ਮੇਨ ਪੰਜਾਬੀ, ਇੰਗਲਿਸ਼ ਤੇ ਹਿੰਦੀ ਤਿੰਨਾਂ 'ਚ ਹੀ ਹੁੰਦੀ ਆ। ਮਤਲਬ ਪੰਜਾਬੀ ਤੇ ਹਿੰਦੀ ਤਾਂ ਕੰਪਲਸਰੀ ਆ। ਇਹਦੇ 2 ਸਬਜੈਕਟ ਹੋ ਗਏ ਨਾ ਕੰਪਲਸਰੀ, ਬਾਕੀ ਸਾਇੰਸ ਆ? ਉਹਦੇ 'ਚ ਹਾਂ ਸਾਇੰਸ ਵੀ ਆ, ਹਾਂਜੀ ਉਹ ਸਾਇੰਸ, SST, ਮੈਥ ਤੇ ਇਹ ਸਾਰੇ ਸਬਜੈਕਟ ਕੰਪਲਸਰੀ ਆ। ਇਹ ਬੱਚੇ ਤੇ ਡਿਪੈਂਡ ਕਰਦਾ ਵੀ ਉਹ ਕਿਹੜੀ ਭਾਸ਼ਾ 'ਚ ਆ ਨਾ। ਜਿੱਦਾਂ ਜਿਹੜਾ ਸਾਡਾ ਬੱਚਾ ਪਿੰਡਾਂ 'ਚੋਂ ਬਿਲੋਂਗ ਕਰਦਾ ਉਹ ਪੰਜਾਬੀ ਨੂੰ ਚੂਜ਼ ਕਰਦਾ, ਜਿਹੜਾ ਸ਼ਹਿਰਾਂ ਤੋਂ ਬਿਲੋਂਗ ਕਰਦਾ ਉਹ ਜ਼ਿਆਦਾਤਰ ਹਿੰਦੀ ਨੂੰ ਲਾਈਕ ਕਰਦਾ। ਤੇ ਜਿੱਦਾਂ ਬੱਚਾ ਕਈ CBSE ਬੋਰਡ 'ਚ ਪੜ੍ਹਦਾ ਹੈ ਨਾ, ਤਾਂ ਉਹ ਇੰਗਲਿਸ਼ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ, ਮਤਲਬ ਉੱਦਾਂ ਸਟੈਪ ਬਾਏ ਸਟੈਪ ਉਹਨੂੰ ਫੋਲੋ ਕਰਦਾ। ਇਹ ਮੁਸੀਬਤ ਯਾਨੀ ਤੁਹਾਡੇ ਵਾਲੇ ਪਾਸੇ ਵੀ ਪੈ ਗਈ ਕਿ ਜਿਹੜੇ ਸ਼ਹਿਰਾਂ ਵਾਲੇ ਆ ਉਹ ਹਿੰਦੀ ਨੂੰ ਲਾਈਕ ਕਰਦੇ? ਨਹੀਂ, ਜਿੱਦਾਂ ਹਾਂ ਇਹ ਮੁਸੀਬਤ ਨਹੀਂ ਪਈ, ਆਪਾਂ ਇੱਦਾਂ ਕਹ ਲਓ ਜਿੱਦਾਂ ਸ਼ਹਿਰੀ ਤਬਕਾ ਹੈ ਨਾ, ਜ਼ਿਆਦਾਤਰ ਜਿੱਦਾਂ ਸ਼ਹਿਰਾਂ 'ਚ ਲੋਕੀ ਸੰਖਿਆ ਰਹਿੰਦੀ, ਉਹ ਜ਼ਿਆਦਾਤਰ ਉਹ ਹਿੰਦੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ, ਹੈ ਨਾ, ਤੇ ਉਹਨਾਂ ਨੂੰ ਫਿਰ ਉਹ ਹਾਂਜੀ ਭਾਸ਼ਾਵਾਂ ਮਤਲਬ ਸਾਰੀਆਂ ਚੰਗੀਆਂ ਨੇ। ਨਹੀਂ, ਉਹ 'ਚ ਕੋਈ ਸ਼ੱਕ ਨਹੀਂ, ਚੰਗੀਆਂ, ਪਰ ਆਪਣੀ ਮਾਂ ਬੋਲੀ ਛੱਡ ਕੇ ਹਾਂ ਬਿਲਕੁਲ, ਇਹ ਸਾਡੀ ਇੱਕ ਬਦਕਿਸਮਤੀ ਰਹੀ, ਚਾਹੇ ਉਹ ਲਹਿੰਦੇ ਪੰਜਾਬ ਦੀ ਗੱਲ ਕਰ ਲਓ, ਚਾਹੇ ਚੜ੍ਹਦੇ ਪੰਜਾਬ ਦੀ ਗੱਲ ਕਰ ਲਓ, ਵੀ ਸਾਡਾ ਜਦੋਂ ਪੰਜਾਬੀ ਦਾ ਵਿਆਕਰਨ ਜਿਹੜਾ ਉਹ ਵਿਸਰ ਗਿਆ, ਤਾਂ ਅਸੀਂ ਇੱਕ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਬਹੁਤ ਸਾਰੇ ਅਲੋਪ ਹੁੰਦੇ ਜਾਂਦੇ ਹਨ। ਅੱਜ ਵੀ ਸਾਡਾ ਫਰੈਂਡ ਸਰਕਲ ਡਿਸਕਸ ਕਰਦਾ ਸੀ ਵੀ ਅਸੀਂ ਹੁਣ ਮੈਂ ਵੀ ਮਤਲਬ ਬਹੁਤ ਸਾਰੇ ਜਿਹੜੇ ਸ਼ਬਦ ਉਹ ਇੰਗਲਿਸ਼ ਦੇ ਯੂਜ਼ ਵਰਤਦੇ ਹਾਂ, ਪਰ ਪੰਜਾਬੀ ਦੇ ਘੱਟ ਵਰਤਦੇ ਹਾਂ। ਇਹ ਤਾਂ ਹੈਗਾ, ਪਰ ਇਹ ਇੱਕ ਹੋਰ ਵੀ ਤਾਂ ਇਸ਼ੂ ਆ ਨਾ ਕਿ ਤੁਹਾਡੇ ਵਾਲੇ ਪਾਸੇ ਜਿਹੜਾ ਵਾ ਕਿ ਜਿਹੜੀ ਬੋਲੀ ਆ ਉਹਦੇ ਵਿੱਚ ਪੰਜਾਬੀ ਦੇ ਵਿੱਚ ਸਾਡੇ ਜਿੱਦਾਂ ਉਰਦੂ ਦੇ ਅਲਫਾਜ਼ ਵੀ ਬਹੁਤ ਆ ਗਏ ਆ, ਤੁਹਾਡੇ ਵੱਲੋਂ ਸੰਸਕ੍ਰਿਤ ਬਹੁਤ ਜ਼ਿਆਦਾ ਵਿੱਚ ਸ਼ਾਮਲ ਹੋ ਗਈ ਹੈ। ਹਾਂ, ਇਹ ਇੱਕ ਇਸ਼ੂ ਆ, ਪਰ ਇਹਨੂੰ ਆਪਾਂ ਮਤਲਬ ਵੱਡੇ ਲੈਵਲ ਤੇ ਇੱਕ ਵੱਡਾ ਇੱਕ ਚੈਲੰਜ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅਸੀਂ 10ਵੀਂ ਤੱਕ ਬੱਚਾ ਪੜ੍ਹਦਾ ਹੈ ਤਾਂ ਉਹ ਪੂਰਾ ਪੰਜਾਬੀ ਦਾ ਇੱਕ ਵਿਆਕਰਨ ਦਾ ਪੂਰਾ ਪੜ੍ਹ ਕੇ ਜਾਂਦਾ ਹੈ ਨਾ, ਚਾਹੇ ਉਹਦੇ 'ਚ ਪੂਰੇ ਉਹਦੀ ਗ੍ਰਾਮਰ ਆ ਉਹ ਪੂਰੀ ਉਹਨੇ ਮਤਲਬ ਪੜ੍ਹ ਕੇ ਫਿਰ ਅੱਗੇ ਜਾਣਾ, ਤੇ ਉਹਦੇ ਅਕੋਰਡਿੰਗਲੀ ਮਤਲਬ ਉਹਦੇ ਕਨਸੈਪਟ ਆ ਜਿਹੜੇ ਉਹ ਸਾਰੇ ਕਲੀਅਰ ਹੋ ਜਾਂਦੇ ਤੇ ਉਹਦਾ ਇੱਕ ਬੇਸ ਬਣ ਜਾਂਦਾ ਪ੍ਰੋਪਰ। ਜੀ ਅੱਛਾ, ਚਲੋ ਬੜਾ ਚੰਗਾ ਲੱਗਿਆ, ਬਹੁਤ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਵਾ ਮਿਲੀਆਂ, ਮਾਲੂਮਾਤ ਮਿਲੀਆਂ ਇਹਨਾਂ ਕੋਲੋਂ ਪੰਜਾਬੀ ਦੇ ਹਵਾਲੇ ਨਾਲ, ਪੰਜਾਬੀ ਪੜ੍ਹਾਈ ਦੇ ਹਵਾਲੇ ਨਾਲ। ਅੱਛਾ, ਇੱਕ ਹੋਰ ਜਿਹੜੀ ਗੱਲ ਆ ਅਸੀਂ ਸੁਣਿਆ ਵਾ ਕਿ ਉੱਥੇ ਜਿਹੜੀ ਮੈਡੀਕਲ ਦੀ ਤਾਲੀਮ ਆ ਉਹ ਵੀ ਜੇ ਕੋਈ ਪੰਜਾਬੀ 'ਚ ਰੱਖਣਾ ਚਾਹਵੇ ਤੇ ਰੱਖ ਸਕਦਾ? ਭਾਜੀ ਮੇਰਾ ਉਹ ਸਟਰੀਮ ਨਹੀਂ ਹੈਗਾ ਨਾ, ਮੈਂ ਉਹਦੇ ਬਾਰੇ ਤੁਹਾਨੂੰ ਡਿਟੇਲ 'ਚ ਨਹੀਂ ਦੱਸ ਸਕਦਾ, ਪਰ ਮੇਰਾ ਜਿਹੜਾ ਕੰਪਿਊਟਰ ਦਾ ਫੀਲਡ ਆ, ਮੈਂ ਮਤਲਬ ਜਿਹੜੀ PhD ਕਰ ਰਿਹਾ ਉਹ ਐਗਰੀਕਲਚਰ ਲੈਂਡ ਦੇ ਉੱਤੇ ਆ, ਮੈਂ ਖੇਤੀਬਾੜੀ ਦੇ ਉੱਤੇ ਕਰ ਰਿਹਾ, ਪਰ ਉਹਨੂੰ ਕੰਪਿਊਟਰਾਈਜ਼ ਅਸੀਂ ਨੇ ਕਿਸ ਤਰ੍ਹਾਂ ਕਰਨਾ ਉਹਦੇ ਨਾਲ ਅਸੀਂ ਅੱਗੇ ਉਹਨੂੰ ਡੀਪ 'ਚ ਕਰ ਰਹੇ ਹਾਂ। ਮਤਲਬ ਮੈਨੂੰ ਉਸ ਇਹ ਤੁਸੀਂ ਇਹ ਵੀ ਪੰਜਾਬੀ 'ਚ ਕਰ ਸਕਦੇ ਸੀਗੇ? ਨਹੀਂ, ਪੰਜਾਬੀ 'ਚ ਹਾਂ ਬਹੁਤ ਸਾਰੇ ਲੋਕੀ ਪੰਜਾਬੀ ਤੇ ਕੰਮ ਕਰ ਰਹੇ ਆ, ਜਿੱਦਾਂ ਯੂਨੀਕੋਡ ਤੇ ਜਿਹੜਾ ਕੰਮ ਹੁੰਦਾ ਸਾਡੇ ਪੰਜਾਬੀ ਦੇ ਕੰਪਿਊਟਰ ਸਾਇੰਸ ਦੇ ਬਹੁਤ ਮਤਲਬ ਇੱਕ ਮਾਹਿਰ ਨੇ ਡਾਕਟਰ ਗੁਰਪ੍ਰੀਤ ਸਿੰਘ ਲਹਿਲ, ਜਿਨ੍ਹਾਂ ਕੋਲ ਸਾਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ ਨਾ, ਤੇ ਡਾਕਟਰ ਵਿਸ਼ਾਲ, ਤੇ ਉਹ ਪੰਜਾਬੀ 'ਚ ਕੰਮ ਕਰ ਰਿਹਾ ਕੰਪਿਊਟਰ ਦਾ ਪੰਜਾਬੀ ਨਾਲ, ਹੈ ਨਾ, ਕਿੱਦਾਂ ਜਿੱਦਾਂ ਸੰਸਕ੍ਰਿਤ ਹੋ ਗਿਆ, ਸੌਰੀ ਪੰਜਾਬੀ ਦਾ ਗੁਰਮੁਖੀ ਹੋ ਗਿਆ, ਸ਼ਾਹਮੁਖੀ ਹੋ ਗਿਆ, ਇੱਦਾਂ ਦੇ ਉਹਨਾਂ ਨੇ ਯੂਨੀਕੋਡ ਆ ਜਿਹੜੇ ਉਹ ਤਿਆਰ ਕੀਤੇ ਆ। ਅੱਛਾ, ਤੁਹਾਡਾ ਕੀ ਨਾਂ ਜੀ? ਮੇਰਾ ਹਰਵਿੰਦਰ ਸਿੰਘ ਹੈ ਜੀ। ਤੇ ਤੁਸੀਂ ਬਾਜ਼ਾਰ ਦੇ ਵਿੱਚ ਆਏ ਹੋ ਤੇ ਇੱਥੇ ਕੀ ਲੈ ਰਹੇ ਹੋ? ਬਸ ਅਸੀਂ ਤਾਂ ਮਤਲਬ ਵਾਈਫ ਵਾਸਤੇ ਹੋ ਗਿਆ, ਮਾਤਾ ਜੀ ਵਾਸਤੇ ਹੋ ਗਿਆ, ਉਹਨਾਂ ਵਾਸਤੇ ਛਾਲੇ ਲਈਆਂ ਜੀ। ਹਾਂਜੀ। ਤੇ ਕਿਹੜੀਆਂ ਲੱਗੀਆਂ ਇੱਥੇ ਦੀਆਂ ਸ਼ਾਲਾਂ? ਨਹੀਂ ਬਹੁਤ ਵਧੀਆ ਜੀ, ਇੱਧਰ ਆ ਕੇ ਮਤਲਬ ਆਪਣਾ ਪਰਾਇਆ ਕੁਛ ਨਹੀਂ ਪਤਾ ਲੱਗਿਆ, ਬਹੁਤ ਵਧੀਆ ਲੱਗਿਆ ਇੱਧਰ ਆ ਕੇ।
ਹਾਂਜੀ ਬਹੁਤ ਵਧੀਆ ਲੱਗਿਆ ਇੱਧਰ ਆ ਕੇ। ਤੇ ਇੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ, ਤੁਸੀਂ ਜੋ ਉੱਥੋਂ ਆਏ ਸੀ, ਤੁਹਾਨੂੰ ਇੱਧਰਲੇ ਪੰਜਾਬ ਦੀ, ਲਹਿੰਦੇ ਪੰਜਾਬ ਦੀ ਕਿਹੜੀ ਸ਼ੈ ਸੀ ਜਿਹੜੀ ਚੰਗੀ ਲੱਗਦੀ ਸੀ? ਸ਼ਾਇਦ ਇੱਧਰ ਹਜੇ ਤੱਕ ਫਿਲਹਾਲ ਅਸੀਂ ਕੋਈ ਖਾਈ ਨਹੀਂ ਹੈ ਜੀ, ਸਹੀ ਨਹੀਂ ਦੱਸੀ। ਨਹੀਂ, ਸ਼ੈ ਤੋਂ ਮੁਰਾਦ ਉਹ ਖਾਣ ਵਾਲੀ ਨਹੀਂ, ਗੱਲ ਕਿਹੜੀ, ਕੋਈ ਐਸਾ ਕਿਹੜਾ? ਮਤਲਬ ਇੱਥੋਂ ਦਾ ਮਿਲਾਪ ਹੋਇਆ ਨਾ ਜਿਹੜਾ, ਉਹ ਮਤਲਬ ਆਪਣੇ ਭਾਈਆਂ ਵਰਗਾ ਲੱਗਿਆ ਜੀ। ਮਤਲਬ ਕੋਈ ਆਪਣੇ ਪੁਲਿਸ ਵਾਲੇ ਲਾ ਲਓ ਜਾਂ ਆਪਣੇ ਭਾਈਚਾਰਾ ਲਾ ਲਓ, ਮਤਲਬ ਕੋਈ ਸਾਨੂੰ ਇਹੋ ਜਿਹੀ ਉਹ ਬਗਾਨਾ ਨਹੀਂ ਮਿਲਿਆ। ਵਧੀਆ ਲੱਗਿਆ ਸਾਨੂੰ ਇੱਧਰ ਆ ਕੇ, ਬਹੁਤ ਵਧੀਆ ਲੱਗਿਆ ਜੀ। ਬਹੁਤ ਇੱਛਾ ਸੀਗੀ ਮਤਲਬ। ਹਾਂਜੀ ਦੱਸੋ। ਇੱਕ ਮਤਲਬ ਸਪੈਸ਼ਲੀ ਇੱਥੋਂ ਇੱਕ ਮੁਸਲਿਮ ਰਿਲੀਜਨ ਦੇ ਮਾਤਾ ਜੀ ਸੀਗੇ ਜਿਹੜੇ ਸਪੈਸ਼ਲੀ ਸਾਨੂੰ ਹਨਾ ਸਰਦਾਰਾਂ ਨੂੰ ਵੇਖ ਕੇ ਮਿਲਣ ਲਈ ਆਏ, ਤੇ ਉਹ ਕਹਿੰਦੇ ਮੇਰਾ ਜਨਮ ਉੱਥੋਂ ਦਾ ਸੀ ਹਨਾ, ਉਹਨਾਂ ਦਾ ਪੂਰਾ ਪਰਿਵਾਰ ਆਇਆ। ਤਾਂ ਇੱਕ ਵਧੀਆ ਲੱਗਿਆ ਯਾਰ, ਅੱਜ ਵੀ ਸਾਡੀਆਂ ਯਾਦਾਂ ਜਿਉਂਦੀਆਂ ਨੇ। ਇੱਕ ਸਾਡੇ ਲਈ ਲਾਈਨ ਇੱਕ ਬਣ ਗਈ, ਪਰ ਦਿਲ ਸਾਡੇ ਇੱਕ ਨੇ ਹਨਾ, ਸਾਡੇ ਪਿਆਰ ਇੱਕ ਆ, ਉਹਨੂੰ ਕੋਈ ਵੰਡ ਨਹੀਂ ਸਕਦਾ। ਬਿਲਕੁਲ ਜੀ, ਪਿਆਰ ਨੂੰ ਤੇ ਦਿਲਾਂ ਦੀ ਸਾਂਝ ਨੂੰ ਕੋਈ ਨਹੀਂ ਵੰਡ ਸਕਦਾ, ਜਿਹੜੀ ਸਾਡੀ ਪੰਜਾਬੀਅਤ ਦੀ ਸਾਂਝ ਆ। ਹਾਂਜੀ ਤੁਸੀਂ ਦੱਸੋ ਜੀ, ਤੁਸੀਂ ਵੀ ਕੋਈ ਵਿਚਾਰ ਸਾਂਝੇ ਕਰੋ ਸਾਡੇ ਨਾਲ ਆਪਣੇ। ਹਾਂਜੀ ਵਿਚਾਰ ਸਾਂਝੇ ਕਰਦੇ। ਅਸੀਂ ਬਹੁਤ ਸੋਹਣੀਆਂ ਜੁੱਤੀਆਂ ਦੇਖੀਆਂ ਇੱਥੇ ਜੀ, ਸਭ ਨੇ ਲਈਆਂ ਜੀ, ਛੋਲਾ ਲਈਆਂ ਜੀ ਆਪਣੇ ਮਾਤਾ ਪਿਤਾ ਵਾਸਤੇ। ਸਾਰਿਆਂ ਨਾਲ ਮਿਲ ਕੇ ਭਾਈਚਾਰੇ ਨਾਲ ਬਹੁਤ ਵਧੀਆ ਲੱਗਿਆ। ਤੇ ਮੁੜ ਕੇ ਵੀ ਆਓਗੇ? ਹਾਂਜੀ ਮੁੜ ਕੇ ਵੀ ਆਵਾਂਗੇ। ਚਲੋ ਜੀ, ਬਹਰਹਾਲ ਇਹ ਚੀਜ਼ਾਂ ਜਿਹੜੀਆਂ ਵਾ ਬਾਜ਼ਾਰਾਂ ਦੇ ਵਿੱਚ, ਇਹ ਬੜੀ ਗੱਲ ਆ ਕਿ ਉਹਨਾਂ ਨੂੰ ਦੇਖਿਆ ਇੱਕ ਬਜ਼ੁਰਗ ਖਾਤੂਨ ਨੇ ਤੇ ਆ ਕੇ ਉਹਨਾਂ ਨੇ ਉਹਨੂੰ ਮਿਲੇ ਕਿ ਮੇਰੇ ਜਨਮ ਉੱਧਰ ਦਾ। ਤੇ ਇਦਾਂ ਦੇ ਮਾਮਲਾਤ ਜਿਹੜੇ ਹੁੰਦੇ ਰਹਿੰਦੇ ਆ, ਖਾਸ ਕਰ ਜਿਹੜੇ ਵੀ ਆਉਂਦੇ ਆ ਸਰਦਾਰ, ਅਕਸਰ ਥਾਵਾਂ 'ਚ ਇਹ ਚੀਜ਼ਾਂ ਇਹਨਾਂ ਨੂੰ ਦੇਖਣ ਨੂੰ ਮਿਲਦੀਆਂ ਕਿ ਜਿਹੜਾ ਪਿਆਰ ਪ੍ਰਪੀ ਆ, ਜਿਹੜਾ ਆਪਸ ਦੇ ਵਿੱਚ ਸਾਡਾ ਤਲਕ ਆ, ਜਿਹੜਾ ਰਿਸ਼ਤਾ ਵਾ, ਉਹ ਕਦੀ ਨਹੀਂ ਮੁੱਕ ਸਕਦਾ। ਪੰਜਾਬ ਜਾਤੀ ਜ਼ਿੰਦਾ ਵਾ, ਪੰਜਾਬੀਅਤ ਜਾਤੀ ਜ਼ਿੰਦਾ ਵਾ, ਚੜ੍ਹਦੇ ਤੇ ਲਹਿੰਦੇ ਦਾ ਰਿਸ਼ਤਾ ਵਾਕਈ ਕੋਈ ਨਹੀਂ ਮੁਕਾ ਸਕਦਾ।